ਐਡਮਿਨਿਸਟ੍ਰੇਸ਼ਨ ਦੇ ਵੱਡੇ ਆਫਿਸਰਸ ਨੇ ਡੀਜੀਪੀ ਅਸਮ ਨੇ ਇਹ ਕਿਹਾ ਹੈ ਕਿ ਅਸੀਂ ਜੇਲ੍ਹ 'ਚ ਬੰਦ ਜਿਹੜੇ ਦਿਬੜੂਗੜ੍ਹ ਜੇਲ੍ਹ 'ਚ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਸਾਥੀਆਂ ਕੋਲੇ ਜਿਹੜੇ ਅਸੀਂ ਫੋਨ ਤੇ ਹੋਰ ਚੀਜ਼ਾਂ ਰਿਕਵਰ ਕੀਤੀਆਂ। ਉੱਥੇ 3 ਲੇਅਰਸ ਨੇ ਸਿਕਿਉਰਿਟੀ ਦੀਆਂ। ਜਦੋਂ ਅਸੀਂ ਗੇਟ ਤੇ ਐਂਟਰ ਕਰਦੇ ਹਾਂ, ਚਾਹੇ ਉਹ ਪਰਿਵਾਰ ਦਾ ਮੈਂਬਰ ਹੋਏ ਚਾਹੇ ਵਕੀਲ ਹੋਏ, ਕਈ ਵਾਰੀ ਤਾਂ ਸਾਡੇ ਬੂਟ ਤੇ ਜ਼ਰਾਬਾਂ ਲਵਾ ਕੇ ਵੀ ਚੈੱਕ ਕੀਤਾ ਜਾਂਦਾ ਹੈ। ਜਦੋਂ ਭਾਈ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਕੋਲ ਆਪਸ਼ਨ ਹੈ ਜੇਲ੍ਹ ਦੇ ਵਿੱਚ, ਲੀਗਲ ਕਾਲ ਕਰ ਸਕਦੇ ਨੇ, ਆਪਦੇ ਪਰਿਵਾਰ ਨੂੰ ਕਰ ਸਕਦੇ ਨੇ, ਆਪਦੇ ਵਕੀਲ ਨੂੰ ਕਰ ਸਕਦੇ ਨੇ, ਫਿਰ ਉਹਨਾਂ ਨੂੰ ਇਹੋ ਜਿਹੇ ਫੋਨ ਰੱਖਣ ਦੀ ਲੋੜ ਕਿਉਂ ਪਈ? ਸਟੇਟ ਨੇ ਕਿਤੇ ਇਹ ਨਹੀਂ ਦੱਸਿਆ ਵੀ ਜਿਹੜੀਆਂ 3 ਸਿਕਿਉਰਿਟੀ ਦੀਆਂ ਲੇਅਰਸ ਨੇ ਉਹ ਟੁੱਟੀਆਂ ਕਿਵੇਂ ਨੇ। ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਹ ਜਿਹੜੇ ਫੋਨ ਨੇ ਉਹ ਹਾਈ ਸਿਕਿਉਰਿਟੀ ਦੇ ਵਿੱਚ ਇਹ ਸਾਰੀਆਂ ਸਿਕਿਉਰਿਟੀ ਦੀ ਲੇਅਰਸ ਨੂੰ ਤੋੜ ਕੇ ਕੌਣ ਲੈ ਕੇ ਗਿਆ। ਫਿਰ ਅਜੇ ਤੱਕ ਇਹਨਾਂ ਕੋਲ ਇਹ ਡਿਕਲੇਅਰ ਨਹੀਂ ਹੋਇਆ ਕਿ ਉਹ ਫੋਨ ਕਿੰਨੀ ਤਰੀਕ ਨੂੰ ਅੰਦਰ ਗਏ ਨੇ, ਕਿ ਉਹਨਾਂ ਫੋਨਾਂ ਤੋਂ ਕਿਸੇ ਨੇ ਕੋਈ ਕਾਲਸ ਕੀਤੀਆਂ। ਜਦੋਂ ਸਰਕਾਰ ਨੇ ਉਹਨਾਂ ਨੂੰ ਪੈਨ ਡਰਾਈਵਸ ਵੀ ਪ੍ਰੋਵਾਈਡ ਕੀਤੀਆਂ ਹੋਈਆਂ ਨੇ, ਟੀਵੀ ਉੱਥੇ ਲੱਗੇ ਹੋਏ ਨੇ, ਹਰ ਚੀਜ਼ ਉਹਨਾਂ ਕੋਲ ਅਵੇਲੇਬਲ ਹੈ, ਉਹ ਲਾਈਨ ਕਿਉਂ ਕ੍ਰਾਸ ਕਰਨਗੇ? ਤੇ ਅੰਦਰ ਬੈਠੇ ਬੰਦੇ ਤੇ ਪ੍ਰੈਸ਼ਰ ਬਣਾਉਣ ਲਈ ਉਹਨੂੰ ਡਰ ਦਿੱਤਾ ਜਾਂਦਾ ਤੇਰੇ ਤੇ ਪਰਚਾ ਦਰਜ ਕਰਾ। ਕਿ ਸਿਕਿਉਰਿਟੀ ਦੀਆਂ 3 ਲੇਅਰਸ ਨੇ, ਬਰਾਂਡਿਆਂ ਦੇ ਵਿੱਚ ਕੈਮਰੇ ਲੱਗੇ ਨੇ, ਇਹਨਾਂ ਚੀਜ਼ਾਂ ਨੂੰ ਲਿਜਾਣਾ ਪੋਸੀਬਲ ਹੀ ਨਹੀਂ ਹੈਗਾ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਈ ਮਹੀਨਿਆਂ ਤੋਂ ਵਾਰਸ ਪੰਜਾਬ ਦੇ ਜਥੇਬੰਦੀ ਦੇ ਸਮੇਤ ਅੰਮ੍ਰਿਤਪਾਲ ਸਿੰਘ ਅਤੇ तमाम ਸਾਰੇ ਨੌਜਵਾਨ ਡਿਬਰੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ। ਹਾਲ ਦੇ ਵਿੱਚ ਇਹ ਦੋਨਾਂ ਧਿਰਾਂ ਤੋਂ ਦੋਸ਼ ਲਗਾਏ ਜਾ ਰਹੇ ਨੇ। ਇੱਕ ਧਿਰ ਦਾ ਦਾਅਵਾ ਹੈ ਕਿ ਸਾਡੇ ਉੱਪਰ ਪਰਸਨਲ ਲਾਈਫ ਨੂੰ ਲੈ ਕੇ, ਨਿਗਰਾਨੀ ਰੱਖਣ ਨੂੰ ਲੈ ਕੇ ਸਪਾਈ ਕੈਮਰਾ ਲਾਏ ਨੇ, ਔਰ ਦੂਜੇ ਪਾਸੇ ਜਿਹੜਾ ਜੇਲ੍ਹ ਪ੍ਰਸ਼ਾਸਨ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਇਹਨਾਂ ਦੇ ਕੋਲੋਂ ਫੋਨ ਰਿਕਵਰ ਕੀਤੇ ਨੇ। ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਜਿਹੜੇ ਦੋਨਾਂ ਧਿਰਾਂ ਦੇ ਆਪਸ ਦੇ ਦਰਮਿਆਨ ਦੋਸ਼ ਨੇ ਉਹ ਕਿੰਨੇ ਸਹੀ ਨੇ, ਤੇ ਇਹਦੇ ਵਿੱਚ ਗੱਲਬਾਤ ਕਰਨ ਵਾਸਤੇ ਕਾਨੂੰਨੀ ਮਾਹਿਰ ਸੀਨੀਅਰ ਵਕੀਲ ਸਿਮਰਨਜੀਤ ਸਿੰਘ ਨੇ, ਔਰ ਜਿਹੜੇ ਗਾਹੇ ਬਗਾਹੇ ਕਾਨੂੰਨੀ ਮਾਮਲਿਆਂ ਦੇ ਵਿੱਚ ਤੇ ਇਹ ਜਿਹੜੇ तमाम ਸਾਰੇ ਕੇਸ ਚੱਲ ਰਹੇ ਨੇ, ਇਹਨਾਂ ਨੂੰ ਲੈ ਕੇ ਆਮ ਹੀ ਅਸਾਮ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਾ ਕੇ ਆਉਂਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਤੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ, ਕਿਵੇਂ ਦੇਖਦੇ ਹੋ ਜੀ? ਦੇਖੋ, ਜਿਹੜਾ ਅਸੀਂ ਤਾਂ ਟ੍ਰਿਬਿਊਨ ਦੇ ਵਿੱਚ ਤੇ ਅਖਬਾਰਾਂ 'ਚ ਪੜ੍ਹਿਆ 2 ਦਿਨ ਪਹਿਲੇ ਕਿ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵੱਡੇ ਆਫਿਸਰਸ ਨੇ, ਡੀਜੀਪੀ ਅਸਮ ਨੇ ਇਹ ਕਿਹਾ ਹੈ ਕਿ ਅਸੀਂ ਜੇਲ੍ਹ 'ਚ ਬੰਦ ਜਿਹੜੇ ਦਿਬੜੂਗੜ੍ਹ ਜੇਲ੍ਹ 'ਚ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਸਾਥੀਆਂ ਕੋਲੇ ਜਿਹੜੇ ਅਸੀਂ ਫੋਨ ਤੇ ਹੋਰ ਚੀਜ਼ਾਂ ਰਿਕਵਰ ਕੀਤੀਆਂ ਨੇ ਜੀ। ਤੇ ਉਹਦੇ ਵਿੱਚ ਬੀਇੰਗ ਲਾਇਰ, ਕਿਉਂਕਿ ਮੈਂ ਨੰਬਰ ਆਫ ਟਾਈਮਸ ਡਿਬਰੂਗੜ੍ਹ ਵਿਜ਼ਿਟ ਕੀਤਾ ਹੈ, ਤੇ ਇਹ ਐਲੀਗੇਸ਼ਨਸ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਉੱਥੇ 3 ਲੇਅਰਸ ਨੇ ਸਿਕਿਉਰਿਟੀ ਦੀਆਂ। ਜਦੋਂ ਅਸੀਂ ਗੇਟ ਤੇ ਐਂਟਰ ਕਰਦੇ ਹਾਂ, ਚਾਹੇ ਉਹ ਪਰਿਵਾਰ ਦਾ ਮੈਂਬਰ ਹੋਏ ਚਾਹੇ ਵਕੀਲ ਹੋਏ, ਕਈ ਵਾਰੀ ਤਾਂ ਸਾਡੇ ਬੂਟ ਤੇ ਜ਼ਰਾਬਾਂ ਲਵਾ ਕੇ ਵੀ ਚੈੱਕ ਕੀਤਾ ਜਾਂਦਾ ਹੈ। ਫਿਰ ਜਦੋਂ ਅਸੀਂ ਅੰਦਰ ਐਂਟਰ ਕਰਦੇ ਹਾਂ ਗੇਟ ਤੇ, ਜਿਸ ਕਮਰੇ 'ਚ ਮੁਲਾਕਾਤ ਹੋਣੀ ਹੁੰਦੀ ਆ, ਉੱਥੇ ਫਿਰ ਤੁਹਾਨੂੰ ਚੈੱਕ ਕਰਦੇ ਨੇ ਪ੍ਰੋਪਰ। ਜਿਹੜਾ ਬੰਦਾ ਮਿਲਣ ਵਾਲਾ ਅੰਦਰੋਂ ਆਉਂਦਾ ਹੈ ਉਹਦੀ ਵੀ ਚੈਕਿੰਗ ਹੁੰਦੀ ਹੈ। ਸੋ ਦੇਅਰ ਆਰ 3 ਲੇਅਰਸ। ਉਸ ਤੋਂ ਬਿਨਾਂ ਜਿਹੜੇ ਇਹ 2 ਕਮਰਿਆਂ ਦੇ ਵਿੱਚ ਕਨਫਾਈਨਡ ਹੈਗੇ ਨੇ ਡਿਬਰੂਗੜ੍ਹ ਜੇਲ੍ਹ 'ਚ, ਉਹ ਬਰਾਂਡੇ ਦੇ ਵਿੱਚ ਆਲੇ ਦੁਆਲੇ ਕੈਮਰੇ ਲੱਗੇ ਹੋਏ ਨੇ ਆਲਰੇਡੀ। ਸੋ ਜਿਹੜੇ ਫੋਨ ਤੇ ਹੋਰ ਆਰਟੀਕਲਸ ਇਹ ਕਹਿੰਦੇ ਨੇ ਵੀ ਅਸੀਂ ਉਹਨਾਂ ਕੋਲ ਲਏ ਨੇ, ਇਹ ਫੋਨ ਤੇ ਆਰਟੀਕਲਸ ਉਹਨਾਂ ਤੱਕ ਪਹੁੰਚਣੇ ਬਹੁਤ ਮੁਸ਼ਕਲ ਹੈ। ਹੁਣ ਸਟੇਟ ਨੇ ਕਿਤੇ ਇਹ ਨਹੀਂ ਦੱਸਿਆ ਵੀ ਜਿਹੜੀਆਂ 3 ਸਿਕਿਉਰਿਟੀ ਦੀਆਂ ਲੇਅਰਸ ਨੇ ਉਹ ਟੁੱਟੀਆਂ ਕਿਵੇਂ ਨੇ। ਤੁਸੀਂ ਕੈਮਰੇ ਦੇ ਵਿੱਚ ਉਹਨਾਂ ਨੂੰ ਸਰਵੇਲੈਂਸ ਦੇ ਵਿੱਚ ਵੀ ਵੇਖ ਰਹੇ ਹੋ, ਜਿਹੜੇ ਬੈਰਕ ਹੈ ਉਹਦੇ ਵਿੱਚ ਕੈਮਰੇ ਨੇ ਤੁਹਾਡੇ ਕੋਲ। ਜਦੋਂ ਅਸੀਂ ਮੁਲਾਕਾਤ ਕਰਦੇ ਹਾਂ ਤੇ ਉਹ ਜਿਹੜੇ ਸਕਰੀਨਸ ਦੇ ਉੱਪਰ ਕੈਮਰੇ ਲੱਗੇ ਹੁੰਦੇ ਆ, ਉੱਥੋਂ ਸਾਨੂੰ ਵੀ ਐਕਟੀਵਿਟੀਜ਼ ਨਜ਼ਰ ਆਉਂਦੀਆਂ ਨੇ ਕਿ ਬਰਾਂਡੇ 'ਚ ਕੌਣ ਤੁਰਿਆ ਫਿਰਦਾ, ਕੌਣ ਕੀ ਕਰਦਾ। ਤੇ ਜਿਹੜਾ ਕਾਨੂੰਨ ਹੈ, ਕਿਉਂਕਿ ਮੈਂ ਫੌਜਦਾਰੀ ਦਾ ਵਕੀਲ ਹਾਂ, ਜਦੋਂ ਤੱਕ ਚੇਨ ਆਫ ਇਵੈਂਟਸ ਕਨੈਕਟ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਸੱਚ ਨਹੀਂ ਮੰਨੋਗੇ। ਹੁਣ ਪੁਲਿਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਕਿ ਇਹ ਜਿਹੜੇ ਫੋਨ ਨੇ ਉਹ ਹਾਈ ਸਿਕਿਉਰਿਟੀ ਦੇ ਵਿੱਚ ਇਹ ਸਾਰੀਆਂ ਸਿਕਿਉਰਿਟੀ ਦੀ ਲੇਅਰਸ ਨੂੰ ਤੋੜ ਕੇ ਕੌਣ ਲੈ ਕੇ ਗਿਆ। ਉਹ ਕੋਈ ਇਹਨਾਂ ਦਾ ਮੁਲਾਜ਼ਮ ਹੀ ਹੋ ਸਕਦਾ ਨਾ। ਫਿਰ ਅਜੇ ਤੱਕ ਇਹਨਾਂ ਕੋਲ ਇਹ ਡਿਕਲੇਅਰ ਨਹੀਂ ਹੋਇਆ ਕਿ ਉਹ ਫੋਨ ਕਿੰਨੀ ਤਰੀਕ ਨੂੰ ਅੰਦਰ ਗਏ ਨੇ, ਕਿ ਉਹਨਾਂ ਫੋਨਾਂ ਤੋਂ ਕਿਸੇ ਨੇ ਕੋਈ ਕਾਲਸ ਕੀਤੀਆਂ ਨੇ, ਜੇ ਕੀਤੀਆਂ ਨੇ ਤੇ ਕਿਹਦੇ ਨਾਲ ਹੋਈਆਂ ਨੇ। ਸੋ ਇਹ ਰਿਕਵਰੀ ਨੂੰ ਲਿੰਕ ਕਰਨ ਲਈ ਇਹਨਾਂ ਕੋਲੇ ਅੱਜ ਦੀ ਡੇਟ 'ਚ ਕੋਈ ਐਵੀਡੈਂਸ ਨਹੀਂ ਹੈਗੀ। ਤੇ ਅਸੀਂ
ਇਹ ਮਹਿਸੂਸ ਕਰਦੇ ਹਾਂ ਵੀ ਇਹ ਜਿਹੜਾ ਸਾਰਾ ਕੁਝ ਪਲਾਂਟਡ ਕੇਸ ਹੈ, ਇਵੇਂ ਪੰਜਾਬ ਦੇ ਵਿੱਚ ਵੀ ਅਕਸਰ ਕਹਿੰਦੇ ਨੇ ਜੀ ਫਲਾਣੇ ਬੰਦੇ ਕੋ ਅਸਲਾ ਫੜਿਆ ਗਿਆ ਹੈ, ਫਲਾਣੇ ਬੰਦੇ ਕੋ ਆ ਚੀਜ਼ ਫੜੀ ਗਈ ਹੈ। ਉਹਨਾਂ ਚੀਜ਼ਾਂ ਨੂੰ ਕਨੈਕਟ ਕਰਨ ਲਈ ਕਦੇ ਵੀ ਐਵੀਡੈਂਸ ਨਹੀਂ ਹੁੰਦੀ ਪੁਲਿਸ ਕੋ। ਇਹ ਕਾਰਨ ਹੈ ਬੰਦੇ ਬਰੀ ਹੋ ਜਾਂਦੇ ਨੇ ਜੀ। ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਫਿਰ ਦੋਨਾਂ ਧਿਰਾਂ ਦੇ ਵਿੱਚੋਂ ਸੱਚਾਈ ਕੀ ਮੰਨੀ ਜਾਵੇ ਕਿ ਪ੍ਰਸ਼ਾਸਨ ਦਾ ਫਿਰ ਇਸ ਤਰੀਕੇ ਦਾ ਰੁਖ ਹੈ, ਇਹਨੂੰ ਕਿਵੇਂ ਮੰਨਿਆ ਜਾਵੇ ਜੀ? ਦੇਖੋ ਇਹ ਤੇ ਪ੍ਰਸ਼ਾਸਨ ਨੇ ਪ੍ਰੂਵ ਕਰਨਾ। ਮੈਂ ਤੁਹਾਨੂੰ ਦੱਸਿਆ ਕਿ ਸਿਕਿਉਰਿਟੀ ਦੀਆਂ 3 ਲੇਅਰਸ ਨੇ, ਬਰਾਂਡਿਆਂ ਦੇ ਵਿੱਚ ਕੈਮਰੇ ਲੱਗੇ ਨੇ। ਇਹਨਾਂ ਚੀਜ਼ਾਂ ਨੂੰ ਲਿਜਾਣਾ ਪੋਸੀਬਲ ਹੀ ਨਹੀਂ ਹੈਗਾ ਤੇ ਸਰਕਾਰ ਨੇ ਅਜੇ ਤੱਕ ਐਗਜ਼ੈਕਟਲੀ ਪਿਕਚਰ ਨਹੀਂ ਦਿੱਤੀ ਹੈਗੀ। ਅਜੇ ਤਾਂ ਉਹਨਾਂ ਨੇ ਇੱਕ ਐਲੀਗੇਸ਼ਨਸ ਹੀ ਲਾਏ ਨੇ ਜੀ। ਕਈ ਵਾਰੀ ਐਵੇਂ ਹੁੰਦਾ ਕਿ ਅੰਦਰ ਬੈਠੇ ਬੰਦੇ ਤੇ ਪ੍ਰੈਸ਼ਰ ਬਣਾਉਣ ਲਈ ਉਹਨੂੰ ਡਰ ਦਿੱਤਾ ਜਾਂਦਾ ਤੇਰੇ ਤੇ ਪਰਚਾ ਦਰਜ ਕਰਾਂਗੇ। ਹੋ ਸਕਦਾ ਵੀ ਇਸ ਕਿਸਮ ਦੀ ਐਕਸਰਸਾਈਜ਼ ਹੋਏ ਸਰਕਾਰ ਦੀ ਇਹਨਾਂ ਤੇ ਦਬਾਅ ਬਣਾਉਣ ਦੀ। ਤੁਸੀਂ ਵੀ ਪੇਸ਼ੇ ਤੋਂ ਵਕੀਲ ਹੋ ਤੇ ਅਮਰਤਪਾਲ ਸਿੰਘ ਦੇ ਸਮੇਤ ਹੋਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਕੇਸਾਂ ਨੂੰ ਗਾਹੇ ਬਗਾਹੇ ਦੇਖਦੇ ਰਹਿੰਦੇ ਹੋ ਤੇ ਉਹਨਾਂ ਦੇ ਨਿੱਜੀ ਵਕੀਲ ਦੇ ਵੱਲੋਂ ਵੀ ਇੱਕ ਖਰਸ਼ਾ ਪ੍ਰਗਟਾਇਆ ਜਾ ਰਿਹਾ ਕਿ ਜਿਹੜਾ ਉਹਨਾਂ ਦੀਆਂ ਨਗੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਆ ਉਹ ਵੀ ਸਰਕਾਰ ਦੇ ਵੱਲੋਂ ਜਾਂ ਏਜੰਸੀਆਂ ਦੇ ਵੱਲੋਂ ਬਣਵਾਈਆਂ ਜਾ ਰਹੀਆਂ। ਦੇਖੋ ਉਹਦੇ 'ਚ ਇੱਕ ਬੜਾ ਫਰਕ ਹੈ ਕਿ ਜਿਹੜਾ ਉਹ ਕਿਹਾ ਗਿਆ ਕਿ ਅਲਫ ਨੰਗਿਆਂ ਦੀਆਂ ਵੀਡੀਓਜ਼ ਨੇ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ ਕਿਉਂਕਿ ਇਹ ਸਾਰੇ ਸਿੰਘ ਜਿਹੜੇ ਨੇ ਮੈਜੋਰਿਟੀ ਜਿਹੜੇ ਹੈਗੇ ਨੇ ਉਹ ਟਕਸਾਲ ਨਾਲ ਜੁੜੇ ਹੋਏ ਸਿੰਘ ਨੇ ਤੇ ਜਿਹੜੀ ਟਕਸਾਲ ਦੀ ਮਰਿਆਦਾ ਹੁੰਦੀ ਹੈ, ਤੁਸੀਂ ਕਸ਼ਹਿਰੇ ਤੋਂ ਬਿਨਾਂ ਇਸ਼ਨਾਨ ਨਹੀਂ ਕਰ ਸਕਦੇ, ਤੁਸੀਂ ਕਦੇ ਵੀ ਨੰਗੇ ਨਹੀਂ ਹੁੰਦੇ ਤੇ ਇਸ ਕਿਸਮ ਦੀ ਗੱਲ ਮੈਨੂੰ ਲੱਗਦਾ ਵਾਜਬ ਨਹੀਂ ਹੈ। ਸੋ ਇਹਦੇ ਨਾਲ ਥੋੜਾ ਜਿਹਾ ਹੁੰਦਾ ਕਿ ਮੈਂ ਤਾਂ ਲੋਕਾਂ ਕੋ ਚਰਚਾ ਸੁਣੀ ਹੈ ਕਿ ਜਦੋਂ ਰਬੈਰੋ ਪੰਜਾਬ ਦੇ ਵਿੱਚ ਵੇਖ ਰਿਹਾ ਸੀ ਸਾਰਾ ਐਂਟੀ ਇਨਸਰਜੈਂਸੀ ਪੀਰੀਅਡ ਦੇ ਵਿੱਚ ਤੇ ਉਦੋਂ ਇੱਕ ਅਕਾਲੀ ਲੀਡਰ ਨੂੰ ਉਹਨੇ ਨੰਗਿਆਂ ਕੀਤਾ, ਉਹਦੀਆਂ ਫੋਟੋਗ੍ਰਾਫਸ ਲਈਆਂ ਹੈ। ਉਹਦੇ ਵਿੱਚ ਵੇਖਿਆ ਕਿ ਉਹਨੇ ਰੋਮਾਂ ਦੀ ਬੇਅਦਬੀ ਕੀਤੀ ਹੋਈ ਹੈ। ਤੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਬੰਦਿਆਂ ਦੇ ਉੱਪਰ ਕਈ ਵਾਰੀ ਨੈਗੇਟਿਵ ਪੇਂਟ ਕਰਨ ਦੀ ਕੋਸ਼ਿਸ਼ ਵੀ ਹੋ ਜਾਂਦੀ ਹੈ ਜੀ। ਮਤਲਬ ਅਨਨੋਇੰਗਲੀ ਸਮਝ ਨਹੀਂ ਹੈਗੀ, ਮਤਲਬ ਕਈ ਵਾਰੀ ਬੰਦੇ ਨੂੰ ਧਾਰਮਿਕ ਚੀਜ਼ਾਂ ਦੀ ਸਮਝ ਨਹੀਂ ਹੁੰਦੀ ਹੈ, ਉਵੇਂ ਕਹਿ ਲਿਆ ਗਿਆ ਹੈ। ਅਦਰਵਾਈਜ਼ ਬੀਇੰਗ ਸਿੱਖ ਅਸੀਂ ਬਹੁਤ ਕਲੀਅਰ ਹੈ ਕਿ ਕਦੇ ਵੀ ਟਕਸਾਲ ਦਾ ਸਿੰਘ ਕਦੇ ਵੀ ਨੰਗਾ ਹੋ ਕੇ ਨਹੀਂ ਨਹਾਉਂਦਾ, ਉਹ ਕਦੇ ਵੀ ਅਲਫ ਨੰਗਾ ਨਹੀਂ ਹੁੰਦਾ ਹੈਗਾ। ਤੁਹਾਡੇ ਕੋਲੇ ਜੇ ਕੇਸਾਂ ਦੀ ਗੱਲ ਕੀਤੀ ਜਾਵੇ, ਕਿਹੜੇ ਨੌਜਵਾਨਾਂ ਦੇ ਜਿਹੜੇ ਕੇਸ ਹੈ ਉਹਨਾਂ ਦੇ ਦੇਖਦੇ ਹੋ ਜਾਂ ਤੁਹਾਡੀ ਗੱਲਬਾਤ ਦਾ ਕਿਸ ਤਰ੍ਹਾਂ ਦਾ ਉਹ ਮੈਨੂੰ ਹੁੰਦਾ, ਕਦੋਂ ਗੱਲਬਾਤ ਹੁੰਦੀ ਹੈ ਤੁਹਾਡੀ? ਇਸ ਮਤਲਬ ਮੈਂ ਇੱਕ ਤੁਹਾਨੂੰ ਹੋਰ ਵੀ ਕਲੀਅਰ ਕਰਨਾ ਚਾਹੁੰਦਾ ਕਿ ਜਿਹੜਾ ਜੇਲ੍ਹ ਹੈ, ਜੇਲ੍ਹ ਦੇ ਇੱਕ ਉੱਥੇ ਕੋਈ ਅਧਿਕਾਰੀ ਦਾ ਫੋਨ ਹੈ ਜਿਹਦੇ ਤੋਂ ਅਕਸਰ ਪਰਿਵਾਰਾਂ ਨੂੰ ਵੀ ਕਾਲ ਜਾਂਦੀਆਂ ਨੇ, ਸਾਨੂੰ ਵੀ ਆਉਂਦੀਆਂ ਨੇ ਤੇ ਅਸੀਂ ਵੀ ਕਈ ਵਾਰੀ ਮੈਂ ਫੋਨ ਤੇ ਕਾਲ ਕਰ ਲੈਣਾ ਉੱਧਰ, ਉਹ ਸਾਡੀ ਗੱਲ ਕਰਾ ਦਿੰਦੇ ਨੇ। ਜਦੋਂ ਭਾਈ ਅੰਮ੍ਰਿਤਪਾਲ ਤੇ ਉਹਦੇ ਸਾਥੀਆਂ ਕੋਲ ਆਪਸ਼ਨ ਹੈ ਜੇਲ੍ਹ ਦੇ ਵਿੱਚ, ਲੀਗਲ ਕਾਲ ਕਰ ਸਕਦੇ ਨੇ, ਆਪਦੇ ਪਰਿਵਾਰ ਨੂੰ ਕਰ ਸਕਦੇ ਨੇ, ਆਪਦੇ ਵਕੀਲ ਨੂੰ ਕਰ ਸਕਦੇ ਨੇ, ਫਿਰ ਉਹਨਾਂ ਨੂੰ ਇਹੋ ਜਿਹੇ ਫੋਨ ਰੱਖਣ ਦੀ ਲੋੜ ਕਿਉਂ ਪਈ? ਜਦੋਂ ਸਰਕਾਰ ਨੇ ਉਹਨਾਂ ਨੂੰ ਪੈਨ ਡਰਾਈਵਸ ਵੀ ਪ੍ਰੋਵਾਈਡ ਕੀਤੀਆਂ ਹੋਈਆਂ ਨੇ, ਟੀਵੀ ਉੱਥੇ ਲੱਗੇ ਹੋਏ ਨੇ, ਹਰ ਚੀਜ਼ ਉਹਨਾਂ ਕੋਲ ਅਵੇਲੇਬਲ ਹੈ, ਉਹ ਲਾਈਨ ਕਿਉਂ ਕ੍ਰਾਸ ਕਰਨਗੇ? ਸੋ ਜੀ ਤੇ ਇਹ ਜਿਹੜਾ ਇਸ ਕਿਸਮ ਦਾ ਹੈਗਾ ਵਾ ਉਹ ਗਲਤ ਹੈਗਾ। ਭੁੱਖ ਹੜਤਾਲ ਦੇ ਬਾਬਤ ਵੀ ਕਿਹਾ ਜਾ ਰਿਹਾ ਕਿ ਨੌਜਵਾਨਾਂ ਨੇ ਰੋਸ ਦੇ ਵਜੋਂ ਜਿਹੜਾ ਪ੍ਰੋਟੈਸਟ ਕਰਦੇ ਹੋਏ ਉੱਥੇ ਭੁੱਖ ਹੜਤਾਲ ਦਾ ਰਸਤਾ ਉਲੀਕਿਆ ਹੋਇਆ, ਇਸ ਦੇ ਬਾਬਤ ਵੀ ਕੋਈ ਗੱਲਬਾਤ ਸਾਹਮਣੇ ਆਈ ਹੈ ਜੀ ਨਿਕਲ ਕੇ? ਦੇਖੋ ਮੈਂ ਤਾਂ ਕੰਟੀਨਿਊਸਲੀ ਟਰਾਈ ਕਰ ਰਿਹਾ, ਸੈਚਰਡੇ ਤੋਂ ਜਿਹੜਾ ਫੋਨ ਹੈ ਉਹ ਬੰਦ ਹੈ, ਜੇਲ੍ਹ ਦੇ ਵਿੱਚ ਕੋਈ ਸੰਪਰਕ ਨਹੀਂ ਬਣ ਰਿਹਾ ਤੇ ਕਿਉਂਕਿ ਕੱਲ ਸੰਡੇ ਸੀ, ਛੁੱਟੀ ਸੀ, ਸੈਚਰਡੇ ਵੀ ਫੋਨ ਬੰਦ ਰਹੇ ਨੇ। ਸੋ ਸਾਡੇ ਕੋਲ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕਿ ਕੀ ਹੋ ਰਿਹਾ ਅੰਦਰ, ਕੌਣ ਕੀ ਕਰ ਰਿਹਾ ਹੈਗਾ ਜੀ। ਬਿਲਕੁਲ ਇੱਕ ਟੂਕ ਮਾਤਰ ਗੱਲਬਾਤ ਕਰਨ ਦਾ ਯਤਨ ਕੀਤਾ ਕਿਉਂਕਿ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਨੇ ਕਿ ਜੋ ਕੁਝ ਡਿਬਰੂਗੜ੍ਹ ਦੇ ਵਿੱਚ ਵਾਪਰਿਆ ਨੌਜਵਾਨਾਂ ਦੇ ਨਾਲ, ਜਾਂ ਇੱਕ ਕਹਿ ਸਕਦੇ ਹਾਂ ਕਿ ਵਾਰ ਵਿਵਾਦ ਬਣਿਆ ਹੋਇਆ ਦੋਨਾਂ ਧਿਰਾਂ ਨੂੰ ਲੈ ਕੇ, ਤੇ ਇਸ ਦੇ ਬਾਬਤ ਜਿਹੜੀ ਕੁਝ ਨਾ ਕੁਝ ਜਾਣਕਾਰੀ ਉਹਨਾਂ ਵਕੀਲਾਂ ਦੇ ਕੋਲੋਂ ਲੈ ਕੇ ਹਾਜ਼ਰ ਹੋਇਆ ਜਾਵੇ, ਜਿਹੜੇ ਵਕੀਲ ਇਹਨਾਂ ਕੇਸਾਂ ਨੂੰ ਨੇੜੇ ਤੋਂ ਦੇਖਦੇ ਪਏ ਨੇ ਤੇ ਡਿਬਰੂਗੜ੍ਹ ਦੇ ਵਿੱਚ ਕਿਤੇ ਨਾ ਕਿਤੇ ਗਾਹੇ ਬਗਾਹੇ ਜਾਂਦੇ ਵੀ ਨਜ਼ਰ ਆਉਂਦੇ ਨੇ। ਇਸੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਅੱਗੇ ਵੀ ਇਹਨਾਂ तमाम ਸਾਰੇ ਕੇਸਾਂ ਦੇ ਬਾਬਤ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।